ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਅੱਜ ਅਨਾਉਂਸ ਕੀਤਾ ਆ ਵੀ 10 ਦਿਨਾਂ ਦਾ ਜਿਹੜਾ ਸੀਜ਼ਫਾਇਰ ਆ ਉਹ ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਅਨਾਉਂਸ ਕੀਤਾ ਗਿਆ ਹੈਗਾ ਅੱਜ। ਤੇ ਉਹ ਜਿਹੜੇ ਲੈਬਨਾਨ ਦੇ ਪ੍ਰੈਜ਼ੀਡੈਂਟ ਆ ਉਸ ਨੂੰ ਵੀ ਮਿਲੇ ਹੈਗੇ ਆ। ਪ੍ਰੈਜ਼ੀਡੈਂਟ ਨੇ ਇਹ ਕਿਹਾ ਆ ਵੀ ਜੋ ਜੋਸੇਫ ਔਨ ਜੋ ਲੈਬਨਾਨ ਦੇ ਪ੍ਰੈਜ਼ੀਡੈਂਟ ਆ ਉਹਦੇ ਨਾਲ ਬਹੁਤ ਵਧੀਆ ਗੱਲਬਾਤ ਹੋਈ ਆ ਤੇ ਪ੍ਰਾਈਮ ਮਿਨਿਸਟਰ ਬੀਬੀ ਨੇਤਨਯਾਹੂ ਜਿਹੜਾ ਇਜ਼ਰਾਈਲ ਦਾ ਉਹਦੇ ਨਾਲ ਵੀ ਗੱਲਬਾਤ ਹੋਈ ਹੈਗੀ ਆ। ਦੋਨੋਂ ਹੀ ਲੀਡਰ ਜਿਹੜੇ ਐਗਰੀ ਕੀਤੇ ਆ ਵੀ ਕਿਸ ਤਰ੍ਹਾਂ ਜਿਹੜੀ ਪੀਸ ਆ ਦੋਨਾਂ ਮੁਲਕਾਂ ਦੇ ਵਿੱਚ ਜਾਰੀ ਰੱਖੀ ਜਾ ਸਕਦੀ ਹੈਗੀ ਆ। ਉਹਨੂੰ ਦੇਖਦੇ ਹੋਏ 10 ਦਿਨਾਂ ਦੇ ਲਈ ਸੀਜ਼ਫਾਇਰ ਕੀਤਾ ਗਿਆ ਹੈਗਾ। ਜੀ, ਸੋ ਟਰੰਪ ਉਹਨਾਂ ਨੇ ਐਲਾਨ ਕੀਤਾ ਵੀ ਦੋਨੋਂ ਹੀ ਮੁਲਕਾਂ ਦੇ ਜਿਹੜੇ ਲੀਡਰ ਆ ਉਹ ਮੰਨ ਗਏ ਨੇ ਸੀਜ਼ਫਾਇਰ ਦੇ ਲਈ। ਵਾਸ਼ਿੰਗਟਨ ਡੀਸੀ ਦੇ ਵਿੱਚ ਇਹ ਦੋਨਾਂ ਮੁਲਕਾਂ ਦੇ ਲੀਡਰਸ ਦੇ ਨਾਲ ਮੁਲਾਕਾਤ ਜਿਹੜੀ ਉਹ ਹੋਊਗੀ ਅੱਜ ਸ਼ਾਮੀ 5 ਵਜੇ। ਕਹਿੰਦੇ ਵੀ ਇਹ ਜਿਹੜੀ ਟੈਂਪਰੇਰੀ ਟਰੂਸ ਆ ਆਪਸ ਦੇ ਵਿੱਚ ਜਿਹੜੀ ਸੀਜ਼ਫਾਇਰ ਆ ਇਹ ਸ਼ਾਂਤੀ ਆ ਉਹ ਸ਼ੁਰੂ ਜਿਹੜੀ ਉਹ ਹੋਵੇਗੀ। ਟਰੰਪ ਉਹਨਾਂ ਨੇ ਲਿਖਿਆ ਵੀ ਮੇਰੀ ਬਹੁਤ ਵਧੀਆ ਗੱਲਬਾਤ ਹੋਈ ਆ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਤੇ ਯੂਸਫ ਆਊਨ ਜੋ ਲੈਬਨਾਨ ਦੇ ਪ੍ਰੈਜ਼ੀਡੈਂਟ ਹੈਗੇ ਆ ਉਹਨਾਂ ਦੋਨਾਂ ਦੇ ਨਾਲ। ਤੇ ਉਹਨਾਂ ਨੇ ਕਿਹਾ ਵੀ ਦੋਨੋਂ ਹੀ ਮੁਲਕ ਸ਼ਾਂਤੀ ਚਾਹੁੰਦੇ ਆ ਤੇ ਕਹਿੰਦੇ ਵੀ ਮੈਂ ਮੰਨਦਾ ਆ ਵੀ ਇਹ ਜਲਦੀ ਜਿਹੜੀ ਉਹ ਹੋ ਜਾਵੇਗੀ। ਸੋ 10 ਦਿਨ ਦੀ ਜਿਹੜੀ ਸੀਜ਼ਫਾਇਰ ਆ ਲੈਬਨਾਨ ਤੇ ਇਜ਼ਰਾਈਲ ਦੇ ਦਰਮਿਆਨ ਜਿਹੜੀ ਹੋਈ ਆ। ਇਜ਼ਰਾਈਲ ਨੇ ਕਾਫੀ ਵੱਡਾ ਜਿਹੜਾ ਹੱਲਾ ਆ ਉਹ ਲੈਬਨਾਨ ਦੇ ਉੱਤੇ ਬੋਲਿਆ ਹੋਇਆ ਸੀ। ਸਦਰਨ ਜਿਹੜਾ ਦੱਖਣ ਦਾ ਇਲਾਕਾ ਹੈ ਲੈਬਨਾਨ ਦਾ ਉਹ ਉਸ ਦੇ ਉੱਤੇ ਕੰਟਰੋਲ ਲਗਾਤਾਰ ਆਪਣਾ ਉਹ ਦਬਦਬਾ ਬਣਾ ਰਹੇ ਸੀਗੇ। ਹਜ਼ਬੁੱਲਾ ਵਾਲਿਆਂ ਨੂੰ ਕਾਫੀ ਉੱਥੇ ਇਹਨਾਂ ਨੇ ਮਾਰਿਆ ਤੇ ਨਾਲ ਦੇ ਨਾਲ 2000 ਤੋਂ ਵੱਧ ਜਿਹੜੇ ਲੋਕ ਆ ਉੱਥੇ ਲੈਬਨਾਨ ਦੇ ਵਿੱਚ ਇਜ਼ਰਾਈਲ ਦੇ ਬੰਬਾਂ ਦੇ ਨਾਲ ਆਲਰੇਡੀ ਜਿਹੜੇ ਉੱਥੇ ਮਰ ਚੁੱਕੇ ਆ। ਉਧਰ ਯੂਐਸ ਤੇ ਇਰਾਨ ਦੀ ਡਿਪਲੋਮੇਸੀ ਦੀ ਖਬਰ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸ ਜਾਈਏ, ਪਾਕਿਸਤਾਨ ਦਾ ਮਿਲਟਰੀ ਚੀਫ ਤਹਿਰਾਨ ਦੇ ਵਿੱਚ ਕਹਿੰਦੇ ਵੀ ਪਹੁੰਚਿਆ ਹੋਇਆ ਸੀ। ਉਧਰ ਜਿਹੜਾ ਸ਼ਹਿਬਾਜ਼ ਸ਼ਰੀਫ ਆ ਉਹ ਸਾਊਦੀ ਅਰੇਬੀਆ ਦੇ ਜਿਹੜੇ ਮੁਹੰਮਦ ਸਲਮਾਨ ਆ ਉਹਨਾਂ ਦੇ ਨਾਲ ਮੁਲਾਕਾਤ ਦੇ ਵਿੱਚ ਜਿਹੜੇ ਸੀਗੇ। ਸੋ ਪਾਕਿਸਤਾਨ ਇਸ ਟਾਈਮ ਡਿਪਲੋਮੇਸੀ ਦੇ ਲਈ ਹਰ ਹੀਲਾ ਜਿਹੜਾ ਉਹ ਵਰਤ ਰਿਹਾ ਆ ਵੀ ਕਿਸੇ ਨਾ ਕਿਸੇ ਤਰੀਕੇ ਯੂਐਸ ਇਜ਼ਰਾਈਲ ਇਰਾਨ ਦਾ ਸਮਝੌਤਾ ਜਿਹੜਾ ਉਹ ਕਰਾ ਦਿੱਤਾ ਜਾਵੇ। military.com ਜਿਹੜੀ ਵੈਬਸਾਈਟ ਆ ਉਹ ਦੱਸ ਰਹੀ ਹੈ ਤੇ ਹੋਰ ਵੀ ਨਿਊਜ਼ ਅਦਾਰੇ ਜਿਹੜੇ ਉਹ ਦੱਸ ਰਹੇ ਆ 10,000 ਤੋਂ ਵੱਧ ਅਮਰੀਕੀ ਫੌਜੀ ਇਸ ਟਾਈਮ ਜੋ ਇਰਾਨ ਦੇ ਉੱਤੇ ਬਲੌਕੇਡ ਆ ਉਸ ਨੂੰ ਜਿਹੜਾ ਉਹ ਲਾਇਆ ਆ। ਸੋ ਫਾਰ ਅਮਰੀਕਾ ਦੇ ਦੁਆਰਾ ਕਿਸੇ ਵੀ ਸ਼ਿਪ ਦੇ ਉੱਤੇ ਆਪ ਜਿਹੜਾ ਉਹ ਨਹੀਂ ਜਿਹੜੇ ਉਹ ਚੜੇ ਹੈਗੇ। ਮਿਲਟਰੀ ਨੇ ਜਿਹੜਾ ਉਹ ਇਹ ਦੱਸਿਆ ਹੈਗਾ 14 ਜਿਹੜੇ ਸ਼ਿਪਸ ਆ ਪਹਿਲੇ 3 ਦਿਨਾਂ ਦੇ ਇਸ ਮਿਲਟਰੀ ਐਕਸ਼ਨ 'ਚ ਯੂਐਸ ਸੈਂਟਰਲ ਕਮਾਂਡ ਦੇ ਮੁਤਾਬਕ 14 ਜਿਹੜੇ ਸ਼ਿਪ ਆ ਉਹਨਾਂ ਨੂੰ ਵਾਪਸ ਜਿਹੜਾ ਉਹ ਘੱਲ ਦਿੱਤਾ ਗਿਆ ਹੈਗਾ ਆ। ਉਧਰ ਜਿਹੜੇ ਖਾਲੀ ਟੈਂਕਰ ਨੇ ਕਰੂਡ ਆਇਲ ਲੈਣ ਦੇ ਲਈ ਅਮਰੀਕਾ ਦੇ ਜਿਹੜੇ ਗਲਫ ਵਾਲਾ ਕੋਸਟ ਆ ਟੈਕਸਸ ਹੋ ਗਿਆ, ਲੂਜ਼ੀਆਨਾ ਹੋ ਗਿਆ, ਉਹ ਵਾਲੇ ਪਾਸੇ ਨੂੰ ਕਹਿੰਦੇ ਵੀ ਵਹੀਰਾਂ ਘੱਤ ਕੇ ਜਿਹੜੇ ਉਹ ਇੱਧਰ ਨੂੰ ਆ ਰਹੇ ਆ। ਸੋ ਹੁਣ ਜਿਹੜਾ ਕੇਪ ਆਫ ਗੁੱਡ ਹੋਪ ਤੋਂ ਹੁੰਦੇ ਹੋਏ ਸਾਊਥ ਅਫਰੀਕਾ ਤੋਂ ਹੁੰਦੇ ਹੋਏ ਅਮਰੀਕਾ ਵੱਲ ਨੂੰ ਜਿਹੜੇ ਇਹਨਾਂ ਨੇ ਚਾਲੇ ਜਿਹੜੇ ਉਹ ਪਾਏ ਹੋਏ ਆ। ਅਮਰੀਕਾ ਦੇ ਕੋਲ ਇੰਨੀ ਜ਼ਿਆਦਾ ਅਜੇ ਕਹਿ ਲਓ ਵੀ ਕਰੂਡ ਆਇਲ ਭਰਨ ਦੀ ਸ਼ਮਤਾ ਨਹੀਂ ਆ। ਇਨਫਰਾਸਟ੍ਰਕਚਰ ਨੂੰ ਬਣਦਿਆਂ ਨੂੰ ਜਿਹੜਾ ਉਹ ਟਾਈਮ ਲੱਗੂਗਾ ਪਰ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਤੇਲ ਦੀ ਪੂਰਤੀ ਤਾਂ ਕਰਨੀ ਹੀ ਪੈਣੀ ਆ। ਇਸ ਮੌਕੇ 92% ਸਪਲਾਈ ਜਿਹੜਾ ਹਰਜੋਤ ਸਿੰਘ ਜੀ ਤੇਲ ਦੇ ਉੱਤੇ ਉਸ ਦੇ ਉੱਤੇ ਅਸਰ ਜਿਹੜਾ ਉਹ ਪੈ ਚੁੱਕਾ ਆ। ਸੋ 100 ਦੇ ਤਕਰੀਬਨ ਜਿਹੜੀਆਂ ਕਰੂਡ ਆਇਲ ਦੀਆਂ ਸ਼ਿਪਸ ਆ ਵੱਡੇ ਵੱਡੇ ਜਿਹੜੇ ਆਇਲ ਟੈਂਕਰ ਜਿਨ੍ਹਾਂ 'ਚ ਕਰੂਡ ਆਇਲ ਭਰ ਕੇ ਜਿਹੜਾ ਉਹ ਲਿਜਾਇਆ ਜਾਂਦਾ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਰਿਫਾਈਨਰੀਜ਼ 'ਚ ਉਹ ਇਸ ਟਾਈਮ ਅਮਰੀਕਾ ਵੱਲ ਨੂੰ ਜਿਹੜੇ ਵਹੀਰਾਂ ਘੱਤਦੇ ਹੋਏ ਜਿਹੜੇ ਇੱਧਰ ਨੂੰ ਆ ਰਹੇ ਨੇ। ਸੋ ਦੇਖਦੇ ਹਾਂ ਵੀ ਆਉਂਦੇ ਕੀ ਬਣਦਾ ਆ। ਪਰ ਉਸ ਬਲੌਕੇਡ ਦਾ ਤੇ ਸਟੇਟ ਆਫ ਹਾਰਮੋਜ਼ ਦੇ ਰੁਕਣ ਦੇ ਨਾਲ ਦੁਨੀਆ ਦੇ ਉੱਤੇ ਇਸ ਦਾ ਜਿਹੜਾ ਅਸਰ ਪਿਆ ਆ। ਇਹ ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ ਇਹ ਜਿਹੜਾ ਡਿਮਾਂਡ ਸਪਲਾਈ ਦੀ ਚੇਂਜ ਜਦੋਂ ਹੁਣ ਟੁੱਟੀ ਆ 92% ਘੱਟ ਤੇਲ ਮੂਵ ਹੋ ਰਿਹਾ ਆ ਉਹਦੇ ਨਾਲ ਜਿਹੜਾ ਇਹਦੇ ਇਫੈਕਟ ਆ ਰਿਪਲ ਇਫੈਕਟ ਆ ਉਹ ਆਉਂਦੇ ਕੁਝ ਵੀਕਸ ਦੇ ਵਿੱਚ ਆਪਾਂ ਨੂੰ ਹੋਰ ਜ਼ਿਆਦਾ ਪਤਾ ਲੱਗਣਗੇ। ਅਮਰੀਕਾ ਤੇਲ ਵੇਚਣ ਲੱਗਾ, ਅਮਰੀਕਾ ਦੀਆਂ ਤੇਲ ਦੀਆਂ ਕੰਪਨੀਆਂ ਨੂੰ ਤਾਂ ਨਜ਼ਾਰੇ ਜਿਹੜੇ ਆਉਣਗੇ ਪਰ ਅਮਰੀਕੀ ਲੋਕਾਂ ਦੇ ਲਈ ਇਹ ਬੜਾ ਗੁੱਡ ਨਿਊਜ਼ ਨਹੀਂ ਹੋਊਗੀ ਕਿਉਂਕਿ ਤੇਲ ਜੇ ਸਾਰਾ ਬਾਹਰ ਜਾਣ ਲੱਗ ਗਿਆ, ਕਰੂਡ ਆਇਲ ਸਾਰਾ ਬਾਹਰ ਜਾਣ ਲੱਗ ਗਿਆ, ਦੂਜੇ ਦੇਸ਼ਾਂ ਨੂੰ ਜਾਣ ਲੱਗ ਗਿਆ ਤੇ ਇੱਥੇ ਫਿਰ ਤੇਲ ਦੀ ਕਿੱਲਤ ਆਉਣੀ ਹੈ ਤੇ ਇੱਥੇ ਤੇਲ ਹੋਰ ਮਹਿੰਗਾ ਹੋਣ ਦੀ ਜਿਹੜੀ ਸੰਭਾਵਨਾ ਆ ਉਹ ਹੋ ਰਹੀ ਆ। ਸੋ ਜੇ ਸਟ੍ਰੇਟ ਆਫ ਹਾਰਮੂਜ਼ ਨਹੀਂ ਖੁੱਲਦਾ ਹੈਗਾ।